लो जी दोस्तों, मैं औरंगजेब बेग और जिला सियालकोट की एक ऐसी शादी 2 दिन पहले हुई है जिहदियां वीडियो तुसां सोशल मीडिया ते की ते मेन स्ट्रीम मीडिया ते की सारे ਵੱਡੇ ਚੈਨਲਾਂ ਤੇ ਵੇਖੀਆਂ ਨੇ ਕਿ ਜੀ ਆਸਟ੍ਰੇਲੀਆ ਤੋਂ ਭਰਾ ਆਏ ਨੇ, ਦੁल्हा ਆਇਆ ਆਸਟ੍ਰੇਲੀਆ ਤੋਂ, ਉਹਦੇ ਕਜ਼ਨ ਆਏ ਨੇ, ਭਰਾ ਆਏ ਨੇ ਤੇ ਉਹਨਾਂ ਨੇ ਪੈਸਿਆਂ ਦੀ ਛਾਂ ਕਰ ਛੜੀ ਏ। ਗੈਰ ਮੁਲਕੀ ਕਰੰਸੀ ਕੀ ਤੇ ਪਾਕਿਸਤਾਨੀ ਕਰੰਸੀ ਕੀ ਤੇ ਉੱਥੇ 500-700 ਬੰਦਾ ਸੀ ਪੈਸੇ ਫੜਨ ਵਾਲਾ। ਤੁਸੀਂ ਵੀਡੀਓ ਵੇਖ ਚੁੱਕੇ ਹੋ ਤੇ ਅੱਜ ਜਨਾਬ ਅਸੀਂ ਉਸ ਫੈਮਿਲੀ ਨੂੰ ਤਲਾਸ਼ ਕਰ ਲਿਆ, ਉਹਨਾਂ ਭਰਾਵਾਂ ਨੂੰ ਤਲਾਸ਼ ਕਰ ਲਿਆ ਏ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਪੈਸੇ ਸੁੱਟਦੇ ਨਜ਼ਰ ਆ ਰਹੇ ਸਨ। ਤੁਸੀਂ ਇਹ ਦੇਖ ਸਕਦੇ ਹੋ ਸਾਰੇ ਜਨਾਬ ਅੱਜ ਇਹਨਾਂ ਨੂੰ ਰੰਗਿਆ ਤੋਂ ਫੜ ਲਿਆ। ਭਾਈ ਜਾਨ ਸਲਾਮ ਅਲੈਕੁਮ, ਕੀ ਹਾਲ ਚਾਲ? ਠੀਕ ਠਾਕ ਹੋ? ਠੀਕ ਹੋ? ਹੈਰੀਅਤ। ਅੱਛਾ ਮੈਨੂੰ ਇਹ ਦੱਸੋ ਕਿ ਜਿਹੜੀ ਵੀਡੀਓ ਪੂਰੀ ਇਸ ਵੇਲੇ ਦੁਨੀਆ 'ਚ ਵਾਇਰਲ ਹੋਈ ਹੈ ਕਿ ਸਿਆਲਕੋਟ ਦੀ ਤਰੀਕ 'ਚ ਏਡਾ ਵੱਡਾ ਵਿਆਹ, ਹਰ ਤਰਫ ਪੈਸੇ ਹੀ ਪੈਸੇ, ਲੋਕੀ ਪੈਸੇ ਜਿਨ੍ਹਾਂ ਲੁੱਟੇ ਨੇ ਉਹ ਮੌਜ ਮਸਤੀਆਂ ਕਰਦੇ ਘਰਾਂ ਨੱਠ ਗਏ ਨੇ, ਤੇ ਇਹ ਮਤਲਬ ਸਹੀ ਗੱਲ ਹੈ ਜਾਂ ਤੁਸੀਂ ਕੋਈ ਮਤਲਬ ਇੰਨਾ ਪੈਸਾ ਕੋਈ ਜਾਲੀ ਤੇ ਨਹੀਂ ਸੀ ਹੈਗਾ? ਸਰ ਜੀ ਦੇਖੋ ਕਿ ਸਿਆਲਕੋਟ ਦੀ ਪੂਰੀ ਪਾਕਿਸਤਾਨ 'ਚ ਕਿੰਨੀਆਂ ਸ਼ਾਦੀਆਂ ਹੁੰਦੀਆਂ ਨੇ ਦਿਨ ਦੇ ਵਿੱਚ ਵੀ, ਬਹੁਤ ਜ਼ਿਆਦਾ। ਤੇ ਇਹ ਕਿ ਰੱਬ ਦੀ ਜ਼ਾਤ ਦਾ ਸ਼ੁਕਰ ਹੈ ਕਿ ਚਲੋ ਅਸੀਂ ਸਾਰੇ ਭਰਾਵਾਂ ਨੇ ਦੁੱਲੇ ਨੂੰ ਕੋਸ਼ਿਸ਼ ਹੈ ਕੀਤੀ ਕਿ ਕੋਈ ਡਿਫਰੈਂਟ ਕਿਸਮ ਦੀ ਔਰ ਕੋਈ ਇਸ ਤਰੀਕੇ ਦੀ ਜਿਹੜੀ ਹੈ ਨਾ ਉਹਨੂੰ ਤੋਹਫਾ ਦਿੱਤਾ ਜਾਏ ਕਿ ਪੂਰੀ ਇੱਕ ਦਫਾ ਯਾਦ ਰਹੇ ਔਰ ਇੱਕ ਮੋਹਰ ਲੱਗ ਜੇ ਕਿ ਵੀ ਮਲਕ ਕਮਰ ਬਾਜ਼ ਦੀ ਸ਼ਾਦੀ ਹੋਈ ਔਰ ਪੂਰੀ ਦੁਨੀਆ ਨੇ ਦੇਖੀ। ਅੱਛਾ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹ ਟਾਰਗੇਟ ਹੈ ਸੀ ਜਦੋਂ ਆਸਟ੍ਰੇਲੀਆ ਸੋ ਕਿ ਯਾਰ ਪਾਕਿਸਤਾਨ ਜਾਵਾਂਗੇ ਤੇ ਵਿਆਹ ਦੇ ਉੱਤੇ ਆ ਕੰਮ ਕਰਨਾ ਹੀ ਕਰਨਾ? ਸਰ ਜੀ ਅਸੀਂ ਬੜੀ ਸਾਡੀ ਪਲੈਨਿੰਗ ਸੀ ਬੜੀ, ਔਰ ਸਾਰੇ ਜਿਸ ਤਰ੍ਹਾਂ ਕਿ ਹਮਜ਼ਾ ਉੱਥੋਂ ਔਰ ਸਾਕਬ ਭਾਈ ਦੁਬਈ ਤੋਂ ਆਏ ਨੇ, ਭਾਈ ਮਲਕ ਜਵੇਦ ਸਾਹਿਬ ਨੇ, ਮਲਕ ਸਮਰ ਸਾਹਿਬ ਜਿਹੜੇ ਨੇ ਉਹ ਵੀ ਆਸਟ੍ਰੇਲੀਆ ਤੋਂ ਆਏ ਨੇ, ਤੇ ਹੋਰ ਵੀ ਸਾਡੇ ਦੋਸਤ ਐਨ ਐਸ ਐਮ ਮਿਸ ਹੈਗੇ ਨੇ। ਤੇ ਅਸੀਂ ਪੂਰੀ ਪਲੈਨਿੰਗ ਨਾਲ ਆਏ ਸਾਂ। ਸਾਡਾ ਪੂਰਾ ਮੂਡ ਸੀ, ਅਸੀਂ ਕੋਈ 6 ਮਹੀਨੇ ਤੋਂ ਪਹਿਲੇ ਪਲੈਨਿੰਗ ਚੱਲ ਰਹੀ ਸੀ ਕਿ ਇਸ ਤਰ੍ਹਾਂ ਸਟੈਪ ਬਾਈ ਸਟੈਪ ਜਿਹੜਾ ਨਾ ਅਸੀਂ ਜਦੋਂ ਨੋਟ ਲੈਣ ਗਏ ਆ ਉਦੋਂ ਵੀਡੀਓ ਪਾਈ, ਜਦੋਂ ਮਹਿੰਦੀ ਮਾਈਓ ਇੱਕ ਅਸੀਂ ਮਹਿੰਦੀ ਆਸਟ੍ਰੇਲੀਆ ਕੀਤੀ ਹੈ ਐਸੇ ਦੂਲੇ ਦੀ, ਕਿਉਂਕਿ ਦੂਲਾ ਜਿਹੜਾ ਆਸਟ੍ਰੇਲੀਆ ਤੋਂ ਹੈ। ਫਿਰ ਉਸ ਤੋਂ ਬਾਅਦ ਪ੍ਰੋਪਰ ਦੀ ਜਿਹੜਾ ਨਾ ਉਹ ਪਲੈਨਿੰਗ ਹੋਈ ਔਰ ਫਿਰ ਐਗਜ਼ੀਕਿਊਸ਼ਨ ਹੋਈ ਔਰ ਸ਼ੁਕਰ ਰੱਬ ਦੀ ਜ਼ਾਤ ਦਾ ਅਗੇਨ ਅਸੀਂ ਤੇ ਕੋਸ਼ਿਸ਼ ਕੀਤੀ ਕਿ ਵੀ ਜਿਹੜਾ ਨਾ ਕਿ ਯਾਦਗਾਰ ਰਵੇ। ਉਹ ਇਹੋ ਜਿਹੀ ਯਾਦਗਾਰ ਬਣ ਗਈ ਹੈ ਕਿ ਹੁਣ ਜਦੋਂ ਵੀ ਸਿਆਲਕੋਟ ਦਾ ਨਾਂ ਲਿਆ ਜਾਏਗਾ, ਵਿਆਹ ਦਾ ਨਾਂ ਲਿਆ ਜਾਏਗਾ, ਵੈਡਿੰਗ ਦਾ ਨਾਂ ਲਿਆ ਜਾਏਗਾ, ਤੇ ਇਹ ਵੈਡਿੰਗ ਜਿਹੜੀ ਭੁੱਲ ਨਹੀਂ ਸਕਦੇ। ਤੁਹਾਡਾ ਦਿਲ ਨਹੀਂ ਕੀਤਾ ਕਿ ਪੈਸਿਆਂ ਦੇ ਸੱਪ ਬਣ ਕੇ ਬਹਿ ਜਾਈਏ ਤੇ ਜਿਹੜਾ ਜਨਾਬ ਲੋਕਾਂ ਨੂੰ ਜੋ ਸੁੱਟਨੇ ਨੇ ਤੇ ਅਸੀਂ ਸੁੱਟਦੇ ਨਹੀਂ, ਆਪੇ ਖਾਵਾਂਗੇ? ਮੈਨੂੰ ਕੁਝ ਲੋਕ ਕਹਿ ਰਹੇ ਹਨ ਯਾਰ ਕਿ ਗਰੀਬਾਂ ਨੂੰ ਦੇ ਦਿਓ, ਤੇ ਮੈਨੂੰ ਇੱਕ ਦੋਸਤ ਕਹਿੰਦਾ ਯਾਰ ਜੇ ਲੁੱਟਣ ਆਏ ਹਨ ਉਹ ਮਲਕ ਰਿਆਜ਼ ਦੇ ਬੱਚੇ ਹਨ, ਯਾਨੀ ਕਿ ਉਹ ਵੀ ਗਰੀਬ ਹੀ ਸਨ। ਤੇ ਉਹ ਆਵੇ ਕਿ ਮਤਲਬ ਇੱਕ ਮੇਰੇ ਦਾਦਾ ਜਿਹੜੇ ਸਨ ਉਹ ਵੀ ਪੈਸੇ ਸੁੱਟਦੇ ਹਨ, ਵਾਲਦ ਸਾਹਿਬ ਮੇਰੇ ਉਹ ਵੀ ਪੈਸੇ ਸੁੱਟਦੇ ਹਨ, ਮੈਂ ਵੀ ਪੈਸੇ ਸੁੱਟਣਾ, ਅੱਗੂ ਲਾਦ ਨੇ ਵੀ ਸੁੱਟਣੇ ਨੇ। तो एक कल्चर का हिस्सा, पंजाब का हिस्सा वे और सैलीब्रेशन का एक तरीका है। और जिन्हों नहीं पता या शायद वो पंजाब च नहीं रहिंदा या नहीं पता, लेकिन है कि अगे भी असीं सैलीब्रेट करते रहे हैं, अगू भी असीं इसे तरीके दे नाल किसी साडे भाई की शादी होएगी, किसी की भी रिलेटिव की, असां इंज इंजॉय करना। शादियां दे पैसे इन्हां सुटे ने, लेकिन सोशल मीडिया ते पहली शादी है जिहड़ी पैसिਆਂ ਦੀ आई है। ਅੱਗੇ ਵੀ ਇਹ ਕਾਫੀ ਸ਼ਾਦੀਆਂ ਸਾਡੇ ਆਪਣੇ ਕਜ਼ਨਾਂ ਵਗੈਰਾ ਦੀਆਂ ਸ਼ਾਦੀਆਂ ਦੇ ਹੀ ਪੈਸੇ ਸੁੱਟੇ ਨੇ, ਲੇਕਿਨ ਉਹ ਸੋਸ਼ਲ ਮੀਡੀਆ ਤੇ ਨਹੀਂ ਚੜੀ। ਇਹ ਪਹਿਲੀ ਸ਼ਾਦੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਚੜੀ। ਅੱਛਾ ਮੈਨੂੰ ਤੁਸੀਂ ਦੱਸੋ ਭਾਈਜਾਨ ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਜੀ ਸਮਰ ਅਬਾਸ, ਮੈਂ ਦੁੱਲੇ ਦਾ ਭਾਈ ਹਾਂ। ਅੱਛਾ ਮੈਨੂੰ ਇਹ ਦੱਸੋ ਕਿ ਤੁਸੀਂ ਵੀ ਆਸਟ੍ਰੇਲੀਆ ਹੀ ਹੁੰਦੇ ਹੋ ਨਾ? ਜੀ ਜੀ ਜੀ। ਅੱਛਾ ਕਿਹਦਾ ਲੱਗਿਆ ਕਿ ਤੁਸੀਂ ਇਹ ਖੁਸ਼ੀਆਂ ਨੂੰ ਅੱਛੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਔਰ ਫਿਰ ਤੁਹਾਡੀ ਜਿਹੜੀ ਕਮਾਈ ਹੈ ਉਹਦੇ ਵਿੱਚੋਂ ਹਿੱਸਾ ਤੁਸੀਂ ਉਹਨਾਂ ਲੋਕਾਂ ਨੂੰ ਵੀ ਦਿੱਤਾ ਜਿਹੜੇ ਉੱਥੇ ਆਏ ਸਨ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਹੈਗੇ, ਪੈਸੇ ਸੁੱਟੇ ਨੇ? ਸੈਟੀਸਫੈਕਸ਼ਨ ਫੀਲ ਹੋਈ ਹੈ ਕਿ ਦੁੱਖ ਹੋ ਰਿਹਾ ਕਿ ਯਾਰ ਪੈਸੇ ਗਏ? ਨਹੀਂ ਸੈਟੀਸਫੈਕਸ਼ਨ ਹੋਈ ਹੈ, ਕਿਉਂ ਨਹੀਂ ਹੋਈ ਕਿ ਸਾਡਾ ਇੱਕ ਕੱਲਾ ਛੋਟਾ ਇੱਕ ਭਰਾ ਰਹਿ ਗਿਆ ਸੀ ਤੇ ਅਸਾਂ ਪੂਰੀ ਪਲੈਨਿੰਗ ਕੀਤੀ ਸੀ ਕਿ ਅਸੀਂ ਉਹਦੀ ਧੂਮਧਾਮ ਨਾਲ ਆਪਣਾ ਸ਼ਾਦੀ ਕਰਾਂਗੇ, ਤੇ ਜਿੰਨੇ ਸਾਡੇ ਕੋਲ ਅੱਲਾ ਦਾ ਸ਼ੁਕਰ ਹੈ ਜਿੰਨੇ ਵਸਾਇਲ ਹੈ ਸਨ ਉਸ ਮੁਤਾਬਕ ਅਸਾਂ ਆਪਣਾ ਸ਼ਾਦੀ ਕੰਪਲੀਟ ਕੀਤੀ ਹੈ। ਬਿਲਕੁਲ ਠੀਕ ਹੈ। ਹਾਂਜੀ। ਤੇ ਆਪਣਾ ਘਰ ਦਾ ਜਿਹੜੇ ਵੱਡਿਆਂ ਨੇ ਮਨਾ ਤਾਂ ਨਹੀਂ ਕੀਤਾ ਛੱਡੋ ਬਹਿ ਜਾਓ ਕੀ ਪੈਸੇ ਸੁੱਟਨੇ ਜੇ ਆਰਾਮ ਕਰੋ? ਨਹੀਂ ਘਰ ਵਾਲਿਆਂ ਨੇ ਉਹਨਾਂ ਨੇ ਵੀ ਸੁੱਟੇ ਨੇ। ਵਾਹ ਜੀ ਵਾਹ। ਵੱਡਿਆਂ ਨੇ ਵੀ ਸੁੱਟੇ ਨੇ। ਅਸਲ ਚ ਤੁਸੀਂ ਦੇਖਿਆ ਹੋਣਾ ਵਾਲੇ ਸਾਹਿਬ ਵੀ ਸੁੱਟ ਰਹੇ ਸਨ। ਹਾਂਜੀ ਦੋਸਤੋ ਗੱਲ ਪਤਾ ਕੀ ਹੈਗੀ, ਮੈਂ ਇੱਕ ਗੱਲ ਇਹਨਾਂ ਦੇ ਵਿੱਚ ਛੋਟੀ ਜਿਹੀ ਐਡ ਕਰ ਦਿਆਂ ਕਿ ਇਹ ਜਿਹੜੇ ਵਿਆਹਾਂ ਦੇ ਪੈਸੇ ਸੁੱਟਣੇ ਨਾ ਇਹ ਕੋਈ ਨਵੀਂ ਰਸਮ ਨਹੀਂ ਹੈਗੀ। ਇਹ 1947 ਤੋਂ ਪਹਿਲਾਂ ਜਦੋਂ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਹੁੰਦੇ ਸਨ ਤੇ ਇਹ ਪੈਸੇ ਉਦੋਂ ਵੀ ਲੋਕੀ ਸੁੱਟਦੇ ਸਨ। ਫਰਕ ਸਿਰਫ ਇੰਨਾ ਕਿ ਉਦੋਂ ਪੈਸੇ ਦੀ ਵੈਲਿਊ ਛੋਟੀ ਹੁੰਦੀ ਸੀ, ਮੋਰੀ ਵਾਲੇ ਪੈਸੇ ਜਾਂ ਕੀ ਹੈਗਾ ਏ, ਲੇਕਿਨ ਅੱਜ ਇੰਨਾ ਫਰਕ ਹੈ ਕਿ ਉਹੀ ਬਜ਼ੁਰਗਾਂ ਦੀ ਰਸਮ ਹੈ। ਸਾਡੇ ਜਿਹੜੇ ਨੌਜਵਾਨ ਨਸਲ ਇਹਨਾਂ ਨੂੰ ਉਹਨਾਂ ਨੂੰ ਤਾਜ਼ਾ ਕੀਤਾ ਔਰ ਪੈਸੇ ਉਹ ਵਿਆਹਾਂ ਦੇ ਜਿਹੜੇ ਸੁੱਟੇ ਜਾਂਦੇ ਨੇ ਕੋਈ ਨਵੀਂ ਚੀਜ਼ ਨਹੀਂ ਹੈਗੀ, ਬਲਕਿ ਮੈਂ ਇਹ ਆਖਦਾ ਵਾਂ ਕਿ ਪੈਸੇ ਵਿਆਹਾਂ ਤੇ ਸੁੱਟੋ, ਉਹਨਾਂ ਲੋਕਾਂ ਤੱਕ ਪੈਸੇ ਜਾਣ ਜਿਹੜੇ ਵਿਚਾਰੇ ਉਹਦੇ ਨਾਲ ਕੋ ਚਲੋ ਕਮ ਸੇ ਕਮ ਕੋਈ 4 ਦਿਨ ਉਹਨਾਂ ਦੇ ਲੰਘ ਜਾਣਗੇ। ਉਹ ਭੀਖ ਨਹੀਂ ਹੈਗੀ, ਇਹ ਕੋਈ ਕਰਜ਼ ਨਹੀਂ ਹੈਗਾ, ਇਹ ਜਿੰਨੇ ਫੜ ਲੇ ਇਹ ਉਹਦੇ ਨੇ। ਅੱਛਾ ਦੋਸਤੋ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਦੁੱਲਾ ਸਾਹਿਬ ਕਮਰ ਅਬਾਸ ਜਿਨ੍ਹਾਂ ਦੀ ਸ਼ਾਦੀ ਸੀ ਔਰ ਪੈਸੇ ਜਿਹੜੇ ਨੇ ਸੁੱਟੇ ਗਏ ਔਰ ਪੂਰੀ ਇਸ ਵੇਲੇ ਜਿਹਨਾਂ ਵੀਡੀਓ ਵਾਇਰਲ ਹੈ, ਇਹਨਾਂ ਨਾਲ ਗੱਲਬਾਤ ਕਰਨੀ ਹੈ। अस्सलाम वालेकुम। ਵਾਲੇਕੁਮ ਸਲਾਮ ਜੀ। ਅੱਛਾ ਕਮਰ ਭਾਈ ਪਹਿਲੇ ਨੰਬਰ ਤੇ ਤੁਹਾਨੂੰ ਮੁਬਾਰਕ ਹੋਏ ਸ਼ਾਦੀ ਦੀ। ਖੈਰ ਮੁਬਾਰਕ ਜੀ। ਮੈਨੂੰ ਇਹ ਦੱਸੋ ਕਿ ਇੰਨੀ ਜਿਹੜੀ ਵੀਡੀਓ ਤੁਹਾਡੀ ਵਾਇਰਲ ਹੋ ਗਈ ਸ਼ਾਦੀ ਦੀ
ਜਿਹੜੇ ਨੇ ਪੈਸਿਆਂ ਦੇ ਹਵਾਲੇ ਨਾਲ, ਖੁਸ਼ੀਆਂ ਦੇ ਹਵਾਲੇ ਨਾਲ, ਤੇ ਤੁਹਾਨੂੰ ਕੀ ਹੈ ਸੀ ਆਈਡੀਆ ਕਿ ਵੀਡੀਓ ਇੰਨੀ ਵਾਇਰਲ ਹੋਏਗੀ, ਜਾਂ ਮੇਰੀ ਵਿਆਹ ਦੇ ਉੱਤੇ ਮੇਰੇ ਭਾਈ ਨੇ ਜਾਂ ਤੁਸੀਂ ਖੁਦ ਆਸਟ੍ਰੇਲੀਆ ਤੋਂ ਆਏ ਹੋ? ਕਿ ਇਸ ਤਰ੍ਹਾਂ ਜਿਹੜਾ ਨਾ ਵਾਇਰਲ ਹੋਏਗੀ ਵੀਡੀਓ ਸ਼ੀਡੀਓ ਤੇ ਸ਼ਾਦੀ ਜਿਹੜੀ ਨਾ ਪੂਰੇ ਪਾਕਿਸਤਾਨ 'ਚ ਵਾਇਰਲ ਹੋ ਜਾਏਗੀ ਤੇ ਆਊਟ ਆਫ ਕੰਟਰੀ ਮੈਂ ਆਸਟ੍ਰੇਲੀਆ ਤੋਂ ਆਇਆ, ਮੇਰੇ ਦੋਸਤਾਂ ਨੇ ਉੱਥੋਂ ਮੈਨੂੰ ਫੋਨ ਕੀਤੇ ਨੇ ਤੇ ਉਹਨਾਂ ਦੱਸਿਆ ਕਿ ਉਹ ਜਿਹੜੀ ਨਾ ਵੀਡੀਓ ਤੇ ਪੂਰੇ ਜਿਹੜਾ ਨਾ ਪਾਕਿਸਤਾਨ ਤੇ ਜਾ ਰਹੀ ਹੈ ਤੇ ਅੱਗੋਂ ਉਹਨਾਂ ਦੇ ਦੋਸਤ ਵੀ ਉਹਨਾਂ ਨੂੰ ਫਾਰਵਰਡ ਕਰ ਰਹੇ ਨੇ ਤੇ ਐਸਾ ਮੈਂ ਮਹਿਸੂਸ ਨਹੀਂ ਕੀਤਾ, ਨਾ ਮੈਨੂੰ ਆਈਡੀਆ ਹੈ ਸੀ। ਤੇ ਜਿੱਦਣ ਸ਼ਾਦੀ ਮੁੱਕੀ ਹੈ ਤੇ ਫਿਰ ਉਸ ਤੋਂ ਬਾਅਦ ਮੈਂ ਫ੍ਰੀ ਹੋਇਆ ਤੇ ਮੈਂ ਚੈੱਕ ਕੀਤਾ ਮੈਂ ਸੋਸ਼ਲ ਮੀਡੀਆ ਤੇ। ਅੱਛਾ। ਤੇ ਜਿੱਧਰ ਦੇਖਣਾ ਹਾਂ ਫੁੱਲ ਔਨ ਜਿਹੜਾ ਨਾ ਹਰ ਚੈਨਲ ਤੇ ਵੀਡੀਓ ਲੱਗੀ ਦੀ ਹੈ ਤੇ ਜਿਹੜਾ ਨਾ ਵਾਇਰਲ ਜਾ ਰਹੀ ਹੈ। ਬਸ ਇਹ ਭਾਈ ਹਰਾਂ ਦੀ ਮੁਹੱਬਤ ਹੀ, ਵੱਡੇ ਭਾਈ ਹਨ ਮੇਰੇ ਮਾਸ਼ਾਅੱਲਾ, ਅਲੀ ਭਾਈ ਨੇ, ਜਵਾਦ ਭਾਈ ਨੇ, ਸਮਰ ਭਾਈ ਨੇ ਤੇ ਹਮਜ਼ਾ ਭਾਈ ਨੇ, ਇਹਨਾਂ ਨੇ ਜਿਹੜਾ ਨਾ ਆਪਣਾ ਪੁਰਜੋਸ਼ ਨਾਲ ਜਿਹੜਾ ਨਾ ਮੇਰੀ ਸ਼ਾਦੀ ਨੂੰ ਜਿਹੜਾ ਨਾ ਸੈਲੀਬ੍ਰੇਟ ਕੀਤਾ। ਇਹ ਕਿਤੇ ਤੁਸੀਂ ਤੇ ਨਹੀਂ ਸੀ ਇਹਨਾਂ ਨੂੰ ਆਖਿਆ ਕਿ ਭਾਜੀ ਮੈਂ ਵਿਆਹ ਹੀ ਤਾਂ ਕਰਾਣਾ ਜੇ ਪੈਸੇ ਸੁੱਟੋਗੇ ਤੇ? ਨਹੀਂ ਮੈਂ ਤਾਂ ਨਹੀਂ ਸੀ ਇਸ ਤਰ੍ਹਾਂ ਆਖਿਆ, ਮੈਂ ਕਿਹਾ ਮੇਰੀ ਬਸ ਸ਼ਾਦੀ ਕਰ ਦਿਓ। ਅੱਛਾ। ਤੇ ਬਸ ਉਹਨਾਂ ਨੂੰ ਆਰਡਰ ਲਾਇਆ ਸੀ, ਉਹਨਾਂ ਕਿਹਾ ਹੋਰ ਕੋਈ ਹੁਕਮ, ਮੈਂ ਕਿਹਾ ਹੋਰ ਕੋਈ ਹੁਕਮ ਨਹੀਂ, ਬਸ ਫਿਰ ਅੱਗੋਂ ਉਹਨਾਂ ਦੀਆਂ ਕਰਾਮਤਾਂ ਨੇ ਜੋ ਉਹਨਾਂ ਕੀਤਾ। ਦੋਸਤੋ ਬੜੀ ਅੱਛੀ ਇਹਨਾਂ ਨੇ ਗੱਲ ਕਹੀ ਹੈ ਕਿ ਇਹ ਤੇ ਦੂਲਾ ਤੇ ਬੇਜ਼ਬਾਨ ਹੁੰਦਾ ਹੈ ਜਦੋਂ ਸ਼ਾਦੀ ਹੁੰਦੀ ਹੈ, ਲੇਕਿਨ ਇਹ ਵੇ ਕਿ ਇਹਨਾਂ ਦੇ ਫੈਮਿਲੀ ਨੇ ਅੱਲਾਹ ਤਾਲਾ ਦੀ ਮਰਜ਼ੀ ਹੁੰਦੀ ਹੈ ਜਿਹਦੇ ਵਿੱਚ ਪ੍ਰੋਗਰਾਮ ਜਿਹੜਾ ਨਾ ਬਹੁਤ ਅੱਲਾਹ ਇੱਜ਼ਤ ਦੇਣ ਵਾਲਾ ਹੁੰਦਾ ਹੈ ਔਰ ਇਹ ਸਿਰਫ ਅੱਲਾਹ ਦੀ ਕਰਮ ਨਵਾਜ਼ੀ ਹੈ, ਇੱਜ਼ਤ ਮਿਲ ਜਾਣੀ ਜਾਂ ਇਸ ਤਰ੍ਹਾਂ ਪਪੂਲਰ ਹੋ ਜਾਣਾ ਜਾਂ ਇਸ ਤਰ੍ਹਾਂ ਵੀਡੀਓ ਵਾਇਰਲ ਹੋ ਜਾਣੀ, ਇਹ ਅੱਲਾਹ ਦੀ ਬੜੀ ਮਿਹਰਬਾਨੀ ਹੈ। ਅੰਕਲ ਜੀ ਇਹ ਜਿਹੜਾ ਵਿਆਹਾਂ ਦੇ ਪੈਸੇ ਸੁੱਟਨੇ ਨੇ ਇਹ ਤਾਂ ਤੁਸੀਂ ਬਚਪਨ 'ਚ ਵੀ ਮੇਰੇ ਨਾਲ ਫੜਦੇ ਰਹੇ ਹੋਣੇ, ਫਿਰ ਤੁਹਾਨੂੰ ਸੁੱਟੇ ਵੀ ਨੇ, ਇਹ ਕੋਈ ਨਵੀਂ ਚੀਜ਼ ਤਾਂ ਨਹੀਂ? ਨਹੀਂ ਕੋਈ ਨਵੀਂ ਚੀਜ਼ ਨਹੀਂ, ਇਹ ਤੇ ਹਰ ਬੰਦੇ ਦੀ ਆਪਣੀ ਮਰਜ਼ੀ ਤੇ ਔਰ ਤੌਫੀਕ ਦੀ ਗੱਲ ਹੈ। ਕੋਈ ਕਿਸ ਤਰ੍ਹਾਂ ਕਿਸੇ ਨੇ ਸੈਲੀਬ੍ਰੇਟ ਕਰਨਾ ਹੈ ਜਾਂ ਕਿਸ ਤਰ੍ਹਾਂ ਪ੍ਰੋਗਰਾਮ ਚਲਾਉਣਾ ਹੈ ਜਾਂ ਕਿਸ ਤਰ੍ਹਾਂ ਇੱਕ ਪਿਆਰ ਮੁਹੱਬਤ ਵੰਡਣਾ ਹੈ ਦੇਣਾ ਹੈ, ਉਹ ਤੇ ਹਰ ਬੰਦੇ ਦੇ। ਮਤਲਬ ਸਾਹਿਬ ਆਖਰ ਤੇ ਤੁਸੀਂ ਇਹ ਦੱਸ ਦਿਓ ਕਿ ਜਿਹੜੇ ਪੈਸੇ ਸੁੱਟਨੇ ਤੇ ਸਾਡੀ ਪੰਜਾਬ ਦੀ ਰਵਾਇਤ ਤੇ ਕਲਚਰ ਹੈਗਾ ਨਾ? ਹਾਂਜੀ ਜੀ ਮਤਲਬ ਬਚਪਨ ਤੋਂ ਅਸੀਂ 70-80 ਮਤਲਬ 75 ਈਅਰ ਤੇ ਸ਼ੁਰੂ ਤੋਂ ਲੈ ਕੇ ਜਿਹਦੇ ਕੋਲ ਵੀ ਅਸਫੇ ਤਫੀਕ ਹਾਂਜੀ ਜਿਸ ਤਰ੍ਹਾਂ ਦੇ ਵੀ ਕੋਈ ਐਸਣ ਹਾਲਾਤ, ਹਰ ਬੰਦਾ ਉਹ ਕੋਈ ਮਤਲਬ ਝੋਲਿਆਂ 'ਚ ਰੱਖਣੇ, ਠੀਪੇ ਸੁੱਟਣੇ ਅੱਗੇ ਪਿੱਛੇ ਇਹ ਉਹ, ਤੇ ਬੜੇ ਅਜੂਬੇ ਹੁੰਦੇ ਰਹੇ ਨੇ। ਲੇਕਿਨ ਅੱਜ ਕੱਲ੍ਹ ਜਦੀਦ ਦੌਰ ਹੈ, ਜਦੀਦ ਉਹਦੇ ਮਤਲਬ ਆ ਗਏ ਨੇ ਤਰਦੇ ਤਰੀਕਾ, ਰਸਮ ਹੋਈ ਹੈ, ਰਸਮ ਹੋਈ ਨਵੀਂ ਚੀਜ਼ ਨਹੀਂ। ਬਿਲਕੁਲ ਰਸਮ ਹੋਈ, ਬਿਲਕੁਲ ਰਸਮ ਠੀਕ। ਪੁਰਾਣੀ ਹੈ, ਬਸ ਤਰੀਕਾਕਾਰ ਅਲੱਗ ਹੋ ਗਿਆ। ਇਹ ਜੀ ਦੂਲੇ ਦੇ ਭਾਈ ਨੇ ਅਲੀ ਹਮਜ਼ਾ, ਤੇ ਇਹ ਵੀ ਆਪਣਾ ਇਹ ਵੀ ਬਾਹਰ ਹੀ ਹੁੰਦੇ ਨਾ, ਆਸਟ੍ਰੇਲੀਆ ਤੋਂ ਤੁਸੀਂ ਅੱਗੇ ਵੀ ਹੁੰਦੇ ਹੋਵੋਗੇ ਜਦੋਂ ਵੀ ਤੁਹਾਨੂੰ ਮਤਲਬ ਫੈਮਿਲੀ ਦੇ ਨਾਲ ਜਾਂ ਵਿਦਆਊਟ ਫੈਮਿਲੀ। ਐਲਕਾ ਜਿਹੜਾ ਟੂਰ ਜਿਹੜਾ ਕੋਈ ਇੰਜੋਏ ਵਾਲਾ ਹੋਇਆ ਕਿ ਨਹੀਂ? ਹਾਂਜੀ ਬਿਲਕੁਲ ਜੀ, ਪੂਰਾ ਜਿਸ ਇਹਨਾਂ ਨੇ ਦੱਸਿਆ ਕਿ ਉਂਝ ਦੇ ਅਸੀਂ ਹਰ ਸਾਲ ਹੀ ਜਿਹੜਾ ਨਾ 2-3 ਦਫਾ ਆਉਂਦੇ ਆ। ਹਾਂਜੀ। ਇਸ ਤਰ੍ਹਾਂ ਇਹ ਸੀ ਕਿ ਪਲੈਨਿੰਗ ਸੀ ਸਾਡੀ, ਜਿਹੜਾ ਮਤਲਬ ਕਿ 6 ਮਹੀਨੇ ਪਹਿਲਾਂ ਹੀ ਇਹਨਾਂ ਨੇ ਭਾਈ ਨੇ ਜ਼ਿਕਰ ਕੀਤਾ ਕਿ 6 ਮਹੀਨੇ ਤੁਹਾਡੀ ਪਲੈਨਿੰਗ ਚੱਲਦੀ ਵੀ ਅਸਾਂ 1 ਬਾਈ 1 ਕੀ ਕਰਨਾ ਹੈ ਤੇ ਕਿੰਨੇ ਪੈਸੇ ਸੁੱਟਣੇ ਨੇ ਤੇ ਕੀ ਜਿਹੜਾ ਨਾ ਸਾਰਿਆਂ ਦੀ ਇਹਨਾਂ ਦੀ ਵੀ ਸਾਰਿਆਂ ਦੀ ਪਾਰਟਿਸਿਪੈਂਟ ਸੀ ਇਕੱਠਿਆਂ ਤੇ ਆਪਣਾ ਤੇ ਅਸਾਂ ਤੇ ਫੁੱਲ ਆਪਣਾ ਦੁਲਹਨ ਖੁਸ਼ ਕੀਤਾ। ਅੱਛਾ। ਤੇ ਆਪਣਾ ਫੁੱਲ ਇੰਜੋਏ ਕੀਤਾ ਸ਼ਾਦੀ ਨੂੰ। ਤੇ ਅੱਛਾ ਉਂਝ ਫੀਡਬੈਕ ਤੇ ਲੋਕਾਂ ਦੋਸਤਾਂ ਭਰਾਵਾਂ ਮਹੱਲੇ ਵਾਲਿਆਂ ਕੋ ਆ ਰਿਹਾ ਹੋਣਾ ਕਿ ਯਾਰ ਤੁਸੀਂ ਤੇ ਛਾਏ ਪਏ ਹੋ? ਫੀਡਬੈਕ ਕਈ ਅਸੀਂ ਕਮੈਂਟ ਪੜ੍ਹੇ ਨੇ ਵਿੱਚ ਕਿ ਤੁਸੀਂ ਜਿਹੜਾ ਨਹੀਂ ਜਨਾਬ ਹੱਥਾਂ 'ਚ ਵੀ ਦੇ ਸਕਦੇ ਹੋ। ਅੱਛਾ। ਉੱਥੇ ਹੁਣ 2-4 ਹਜ਼ਾਰ ਜਿਹੜਾ ਬੰਦਾ ਬੱਚਿਆਂ ਨੂੰ 1 ਬਾਈ 1 ਜਿਹੜਾ ਉਹ ਨਹੀਂ ਦੇ ਉਹ ਸਕਦੇ। ਨਹੀਂ ਵਿਆਹਾਂ ਦੇ ਉੱਤੇ ਰਸਮੀਆਂ ਨਹੀਂ ਹੱਥਾਂ ਵਾਲੀ, ਵਿਆਹ ਦਾ ਮਤਲਬ ਹੀ ਸੁੱਟਣਾ। ਹਾਂਜੀ 20 ਸਾਲ ਪਹਿਲਾਂ ਚਲੇ ਜੋ 50 ਸਾਲ ਪਹਿਲਾਂ ਤੁਸੀਂ ਹੱਥ ਨਹੀਂ ਦੇ ਸਕਦੇ ਨਾ ਉੱਥੇ, ਤੇ ਫਿਰ ਉਹ ਅਸੀਂ ਜਿਹੜੇ ਰਵਾਇਤੀ ਆ ਰਿਹਾ ਕਲਚਰ ਸੁੱਟਣ ਵਾਲਾ ਅਸਾਂ ਉਹੀ ਜਿਹੜਾ ਬਹੁਤ ਅੱਛਾ ਉਹੀ ਕੀਤਾ ਤੇ। ਅੱਛਾ ਹੁਣ ਆਖਰ ਤੇ ਥੋੜਾ ਜਿਹਾ ਦੱਸ ਦਿਓ ਕਿ ਆਪਣਾ ਅੱਗੋਂ ਵੀ ਫੈਮਿਲੀ 'ਚ ਵਿਆਹ ਹੋਣੇ ਸ਼ਾਉਣੇ ਨੇ ਤੇ ਹਸਬੇ ਤਫੀਕ ਅੱਗੋਂ ਵੀ ਖੁਸ਼ੀਆਂ ਜੀ ਇਨਸ਼ਾਅੱਲਾ ਜੀ ਜਾਰੀ ਰਹੇਗਾ ਜੀ। ਅਸੀਂ ਅੱਲਾ ਹੋਰ ਤਫੀਕ ਦੇਗਾ, ਅਸੀਂ ਹੋਰ ਦਿੰਦੇ ਰਵਾਂਗੇ ਤੇ ਆਪਣਾ ਅੱਲਾ ਸਾਰਿਆਂ ਨੂੰ ਦੇ ਹੋਰ ਜਿਹੜਾ ਸਾਰੇ ਜਿਸਾਂ ਨੇ ਜਿਸਾਂ ਸੈਲੀਬ੍ਰੇਟ ਕੀਤੀ ਹੈ ਤੁਸੀਂ ਵੀ ਆਪਣੇ ਭਾਈਆਂ ਦੀ ਜਿਹੜਾ ਨਾ ਮਤਲਬ ਕਿ ਇੰਜੀ ਸੈਲੀਬ੍ਰੇਟ ਕਰੋ, ਇੰਜੀ ਜਿਹੜਾ ਇੱਕ ਕਲਚਰ ਚੱਲਦਾ ਪਿਆ ਉਹਨੂੰ ਤੁਸੀਂ ਪਿਓ ਦਾਦੇ ਦਾ ਜਿਹੜਾ ਕਲਚਰ ਹੈਗਾ ਪੈਸੇ ਜਾਰੀ ਰੱਖੋ ਤੇ ਆਪਣਾ ਦਿੰਦੇ ਰਹੋ। ਅਸੀਂ ਇਰਾਦਾ ਕੀਤਾ ਸੀ ਕਿ ਆਪਣੀ ਕਮਰ ਨੂੰ ਜਿਹੜਾ ਨਾ ਜ਼ਰੂਰ ਖੁਸ਼ ਕਰਾਂਗੇ ਕਿਉਂਕਿ ਸਪੈਸ਼ਲ ਅਸੀਂ ਆਏ ਆ ਅਸੀਂ ਕਮਰ ਵਾਸਤੇ ਟਿਕਟ ਲੈ ਕੇ। ਸਰ ਜੀ ਅੱਜ ਕੱਲ ਮੈਂ ਕਹਿੰਦਾ ਕਿ ਵੀ ਪੂਰੀ ਦੁਨੀਆ ਤੇ ਸਟ੍ਰੈਸ ਤੇ ਟੈਨਸ਼ਨ ਇੰਨੀ ਕਿ ਹੈਗੀ ਕਿ ਅਗਰ ਕੋਈ ਐਸੀ ਚੀਜ਼ ਆਈ ਹੈ ਨਾ ਤੇ ਲੋਕਾਂ ਇੰਜੋਏ ਕਰ ਰਿਹਾ ਤੇ ਆਓ ਰਲ ਮਿਲ ਕੇ ਇੰਜੋਏ ਕਰੀਏ। ਔਰ ਇਹ ਕਿ ਇਹ ਕੋਈ ਚੀਜ਼ ਹੈ ਜਿਸ ਤਰ੍ਹਾਂ ਕਿ ਪਹਿਲੀ ਦਫਾ ਨਹੀਂ ਹੋਈ ਔਰ ਆਖਰੀ ਦਫਾ ਨਹੀਂ ਹੋਈ, ਸਾਨੂੰ ਜਦੋਂ ਖੁਸ਼ੀ ਦਾ ਮੌਕਾ ਲੱਭਣਾ ਅਸਾਂ ਜੀ ਇੰਜ ਇੰਜੋਏ ਕਰਨਾ ਹੈ ਔਰ ਲੋਕਾਂ ਨੂੰ ਇੰਜੋਏ ਕਰਵਾਉਣਾ ਕਿ 95% 99% ਲੋਕਾਂ ਨੇ ਇੰਨਾ ਕਿ ਇੰਜੋਏ ਕੀਤਾ। ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ ਵੇਖਣ ਦਾ ਬਹੁਤ ਸ਼ੁਕਰੀਆ, ਕਿਉਂਕਿ ਤੁਸੀਂ ਉਹ ਲੋਕ ਹੋ ਕਿ ਜਿਨ੍ਹਾਂ ਦੀ ਵਜ੍ਹਾ ਨਾਲ ਕਹਿ ਲਓ ਕਿ ਜਿਹੜਾ ਵਿਆਹ ਹੈ ਉਹ ਪੂਰੀ ਦੁਨੀਆ ਤੱਕ ਪਹੁੰਚਿਆ, ਜਿਹੜੇ ਲੋਕਾਂ ਨੇ ਇਸ ਵਿਆਹ ਨੂੰ ਇੰਜੋਏ ਕੀਤਾ ਤੇ ਅਸੀਂ ਇੰਜ ਹੀ ਤੁਹਾਡੀ ਮੁਹੱਬਤ ਦੇ ਨਾਲ ਅਸੀਂ ਅੱਗੂ ਵੀ ਜਿਹੜਾ ਨਾ ਕੋਈ ਨਵੀਂ ਚੀਜ਼ ਦਿੰਦੇ ਰਾਂਗੇ। ਅੱਲਾਹ ਤਾਲਾ ਤੁਹਾਨੂੰ ਜ਼ਿਆਦਾ ਦੇ ਲੋਕਾਂ ਦੀ ਅਸਰ ਦੀ ਖਿਦਮਤ ਕਰਦੇ ਰਹੋ। ਦੋਸਤੋ ਤੁਸੀਂ ਆਪਣਾ ਅਲੀ ਬਾਈ ਤੇ ਇਹਨਾਂ ਦੇ ਜਿਹੜੇ ਸਾਰੇ ਨਾਲ ਭਾਈ ਨੇ ਉਹਨਾਂ ਦੀ ਗੁਫ਼ਤਗੂ ਸੁਣੀ ਹੈ ਔਰ ਮੈਨੂੰ ਤਾਂ ਬੜਾ ਅੱਛਾ ਲੱਗਾ ਹੈ, ਤਾਂ ਹੀ ਮੈਂ ਇਹਨਾਂ ਕੋਲ ਚੱਲ ਕੇ ਆਇਆ ਵਾਂ ਔਰ ਇਹਨਾਂ ਨੂੰ ਅੱਜ ਮੈਂ ਪੈਲੀਆਂ 'ਚ ਫੜ ਲਿਆ। ਠੀਕ ਹੈ ਨਾ, ਨੈਚੁਰਲ ਮਾਹੌਲ 'ਚ ਵੀਡੀਓ ਬਣਾਈ ਹੈ ਤਾਂ ਕਿ ਪਤਾ ਚੱਲ ਸਕੇ ਕਿ ਉਹ ਕਿਹੜੀਆਂ ਸ਼ਖਸੀਅਤ ਨੇ, ਕਿਹੜੇ ਸਾਡੇ ਚਿਹਰੇ ਨੇ ਜਿਨ੍ਹਾਂ ਨੇ ਜਨਾਬ
ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਖੁਸ਼ ਕੀਤਾ ਹੈ ਔਰ ਇੰਨੇ ਪੈਸੇ ਉਹਨਾਂ ਨੇ ਲੁੱਟੇ ਨੇ। ਅੱਲਾਹ ਤਾਲਾ ਤੁਹਾਨੂੰ ਸਾਰਿਆਂ ਨੂੰ ਆਪਣੀ ਜ਼ਮਾਨ 'ਚ ਰੱਖੇ, ਜਿੱਥੇ ਰਵੋ ਖੁਸ਼ ਰਵੋ ਹਮੇਸ਼ਾ। ਜਿੱਥੇ ਵੀ ਕੋਈ ਖੁਸ਼ੀ ਲੱਭਦੀ ਹੈ ਨਾ ਉਹਨੂੰ ਇੰਜੋਏ ਕਰੋ। ਲਾਈਫ ਬੜੀ ਛੋਟੀ ਹੈਗੀ ਹੈ, ਟੈਨਸ਼ਨਾਂ ਤੇ ਪਰੇਸ਼ਾਨੀਆਂ ਤੇ ਔਖੀ ਚਾਤਾਨੀਆਂ ਇਹਨਾਂ 'ਚ ਨਿਕਲ ਜਾਓ। ਵਕਤ ਬਹੁਤ ਤੇਜ਼ੀ ਨਾਲ ਅੱਗੇ ਜਾ ਰਿਹਾ ਤੇ ਇੰਜੋਏ ਕਰੋ। ਜਿਸ ਤਰ੍ਹਾਂ ਇਹਨਾਂ ਨੇ ਆਪਣੇ ਫੈਮਿਲੀ ਦੀ ਸ਼ਾਦੀਆਂ ਨੂੰ ਇੰਜੋਏ ਕੀਤਾ ਹੈ, ਜਿਸ ਤਰ੍ਹਾਂ ਇਹਨਾਂ ਦੇ ਪੈਸੇ ਫੜਨ ਵਾਲੇ ਬੱਚਿਆਂ ਨੇ ਸ਼ਾਦੀਆਂ ਨੂੰ ਇੰਜੋਏ ਕੀਤਾ ਹੈ, ਤੇ ਤੁਸੀਂ ਵੀਡੀਓ ਵੇਖ ਕੇ ਇੰਜੋਏ ਕਰ ਲਓ। ਕੀ ਲੋੜ ਹੈ ਸੜਨ ਦੀ। ਅੱਲਾਹ ਹਾਫਿਜ਼।